ਚਾਰ ਦੇ ਸੀ ਹਾਂਜੀ ਹਾਂ ਜਾਨੀ ਇਸ ਤਰ੍ਹਾਂ ਹਾਂਜੀ ਤੇ ਫਿਰ ਅਸਰ ਦਾ ਟਾਈਮ ਹੋਇਆ ਨਾ ਜਦੋਂ ਹਾਂਜੀ ਲਾਲਾ ਲਾਲਾ ਹੋ ਗਈ ਵੀ ਪਠਾਨ ਚੜ ਕੇ ਆ ਗਏ। ਅਸਰ ਮਤਲਬ ਵੰਡ ਨਹੀਂ ਅਸਰ ਦਾ ਮਤਲਬ 4 ਵਜੇ ਦਾ ਟਾਈਮ 4 ਵਜੇ ਅੱਛਾ ਪਠਾਨ ਚੜ ਕੇ ਆ ਗਏ। ਉਹ ਜਦੋਂ ਵੰਡ ਹੋਣ ਲੱਗੀ ਆ ਕੁੜੀਆਂ ਵੰਡ ਹੋਣ ਲੱਗੀ ਇਹ ਉਦੋਂ ਦੀ ਗੱਲ ਆ। ਅੱਛਾ ਸਾਰਾ ਪਿੰਡ ਨਿਕਲ ਕੇ ਹਾਂਜੀ ਬਾਹਰ ਹੋ ਗਿਆ ਉਹ ਛੱਪੜ ਤੇ। ਅੱਛਾ ਹਾਂ ਸਾਰਾ ਤੇ ਸਾਡੇ ਮੁਸਲਮਾਨਾਂ ਤੇ 5 ਘਰ ਕੇ 6 ਸੀ ਸਾਰੇ। ਤੁਹਾਡੀ ਉਮਰ ਕਿੰਨੀ ਸੀ? ਮੇਰੇ ਖਿਆਲ ਆ ਵੀ 9 ਸਾਲ ਦੇ। ਤੇ ਤੁਹਾਡੇ ਨਾਲ ਜਿਹੜੇ ਖੇਡਦੇ ਸੀ ਤੁਹਾਡੇ ਆੜੀ ਉਹਨਾਂ ਦੇ ਨਾਮ ਯਾਦ ਹੈ? ਨਹੀਂ ਭੁੱਲ ਭੱਲ ਗਏ। ਚਰਨਜੀਤ? ਹਾਂ ਨਹੀਂ ਐਵੇਂ ਹੁਣ ਮੈਂ ਸੀਗੇ ਉਹ ਮੇਰੇ ਭਰਾ ਸੀਗੇ। ਹਾਂ ਤੇਰੇ ਭਰਾ ਹੋਣਗੇ। ਮੈਂ ਇਹ ਨਹੀਂ ਕਹਿੰਦਾ ਨਹੀਂ। ਜਿਹੜੀ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਬਸ਼ੀਰ। ਇਹਨਾਂ ਕੀ ਯਾਦ ਆ ਕਿ ਮਲੂਕ ਸਿੰਘ ਦਾ ਵੱਡਾ ਮੁੰਡਾ ਕਿਹੜਾ ਸੀਗਾ ਉਹਦੀ ਜੁੱਤੀ ਬਣਾ ਕੇ ਦਿੱਤੀ ਸੀ ਮੇਰੇ ਪਿਓ ਨੇ। ਅਸੀਂ ਮੋਚੀਆਂ ਦਾ ਕੰਮ ਕਰਦੇ ਸੀ। ਅੱਛਾ ਤੁਹਾਡੇ ਫਾਦਰ ਦਾ ਨਾਂ ਕੀ ਸੀ ਫਿਰ? ਅਲੀ ਸ਼ੇਰ। ਮੇਰੇ ਪਰਸ ਬੁੱਕ ਆ ਉਹਦੇ ਨਾਲ ਅਲੀ ਸ਼ੇਰ। ਹਾਂ ਉਹਨਾਂ ਨੇ ਲਿਆਂਦਾ ਸੀ ਉਧਰੋਂ ਪੰਜਾਬ ਚੋਂ ਡਾਕਟਰ ਹਰਕੀਤ ਸਿੰਘ ਦੇ ਫਾਦਰ ਲੈ ਕੇ ਆਏ ਸੀ। ਪਿਛਲਾ ਪਿੰਡ ਕਿਹੜਾ? ਮੇਰੇ ਯਾਦ ਨਹੀਂ ਪਿਛਲਾ। ਪੰਜਾਬ ਚ ਤੁਹਾਡਾ ਪਿਛਲਾ ਪਿੰਡ? ਇਦਾਂ ਨਹੀਂ ਆ। ਨਹੀਂ ਉਹ ਮੇਰੀ ਗੱਲ ਸੁਣੋ ਬਜ਼ੁਰਗੋ, ਇੰਡੀਆ ਚੋਂ ਤੁਹਾਡੇ ਵੱਡੇ ਕਿਹੜੀ ਜਗ੍ਹਾ ਤੋਂ ਆਏ ਸੀ? ਸਾਡੇ ਵੱਡੇ ਆਏ ਸੀਗੇ ਫਿਰੋਜ਼ਪੁਰ ਚੋਂ। ਉਹਨਾਂ ਨੇ ਬੁਲਾਏ ਸੀਗੇ। ਅੱਛਾ ਤੇ ਹੋਰ ਨਾਈ ਮਿਸਤਰੀ? ਹਾਂ ਮਿਸਤਰੀਆਂ ਦੇ 2-3 ਘਰ ਸੀ ਉਹ ਵੀ ਉਧਰੋਂ ਬੁਲਾਏ ਸੀ ਉਹਨਾਂ ਨੇ ਬਸ। ਹਾਂਜੀ ਉਹ ਇੱਕ ਘਰ ਉੱਥੇ 80 ਉਹਦੇ ਵਿੱਚ ਨਾਂ ਮੈਂ ਬੁੱਕ ਉੱਥੇ ਰੱਖਿਆ ਸੀ। ਉਹਦੇ ਵਿੱਚ ਨਾਂ ਸੀਗੇ ਸਾਰੇ ਗੱਡੀ ਚ। ਕੋਈ ਗੱਲ ਨਹੀਂ। ਤੁਹਾਨੂੰ ਕੋਈ ਨਾਂ ਯਾਦ ਨਹੀਂ? ਕੋਸ਼ਿਸ਼ ਕਰੋ। ਨਹੀਂ ਝੂਠ ਨਹੀਂ ਮਾਰਨਾ। ਨੰਬਰਦਾਰ ਦਾ ਨਾਮ ਦਾ ਯਾਦ ਹੋਣਾ। ਨੰਬਰਦਾਰ ਦਾ ਕੀ ਨਾਂ ਸੀ ਉਸ ਟਾਈਮ? ਨੰਬਰਦਾਰ ਕਿਹੜਾ ਸੀ? ਕੋਈ ਚੌਕੀਦਾਰ ਕਿਹੜਾ ਸੀ? ਕੋਈ ਯਾਦ ਨਹੀਂ। ਅੱਛਾ ਕੋਈ ਨਹੀਂ ਮਾਰਨਾ। ਘਰ ਕਿਹੜਾ ਸੀ? ਪੜੋਸੀ ਤੁਹਾਡਾ ਘਰ ਕਿਹੜਾ ਸੀ? ਤੁਹਾਡੇ ਗੁਆਂਢੀ ਕਿਹੜੇ ਸਨ? ਗੁਆਂਢੀ ਘਰ ਕਿਹੜਾ ਸੀ ਸਿੱਖਾਂ ਦਾ? ਸਿੱਖਾਂ ਦਾ ਘਰ ਕੋਈ ਨਹੀਂ। ਸਾਡੇ ਮੁਸਲਮਾਨਾਂ ਦੇ ਘਰ ਇੱਧਰ ਸੀ 2-3। ਸਿੱਖਾਂ ਦੇ ਅਲੱਗ ਸੀ? ਅਲੱਗ। ਸਿੱਖਾਂ ਦੇ ਅਲੱਗ ਸੀ। ਸਿੱਖਾਂ ਦਾ ਜਿਹੜਾ ਘਰ ਸੀ ਅਲੱਗ, ਉਹਨਾਂ ਦਾ ਚੌਂਕ ਸੀਗਾ ਵਿਚਾਲੇ ਕੋਈ ਉਹ ਚੌਂਕ ਉੱਥੇ ਆ ਨਾ। ਉਹਦੇ ਕੋਲ ਕੋਈ ਘਰ ਵਾਲੇ ਦਾ ਨਾਂ ਯਾਦ? ਨਾ ਕੋਈ ਨਹੀਂ ਯਾਦ। ਉਹਦੇ ਆਲੇ ਦੁਆਲੇ ਸੀ ਸਾਡੇ ਵਸਦਾਦੇ ਦੇ। ਜਾਣੀ ਖੂਹ ਜਾਣੀ ਉਹ ਖੂਹ ਜਿਹੜਾ ਸੀ ਨਾ ਚੌਂਕ ਸੀਗਾ ਇੱਕੋ ਖੂਹ। ਇੱਕੋ ਖੂਹ ਇੱਕ ਉਹ ਖੂਹ ਸੀ। ਇੱਕ ਇੱਥੇ ਖੂਹੀ ਸੀਗੀ। ਹਾਂ ਉਹ ਸਿੱਖਾਂ ਦੀ ਇੱਥੇ ਸੀਗੀ। ਬਸ ਫਿਰ ਉਹ ਹੋਊਗੀ ਅੱਡ ਸੀ ਉਹਨਾਂ ਦਾ। ਉਹ ਫਿਰ ਹਾਂ ਇੱਥੇ ਦਾ ਏਰੀਏ ਚ ਉੱਚਾ ਥਾਂ ਸੀ ਕਹਿੰਦੇ ਥੋੜਾ ਜਿਹਾ। ਹਾਂ ਇੱਥੇ ਸੀ। ਅੱਛਾ ਐਸੇ ਏਰੀਏ ਅੱਛਾ ਹਾਂ ਤਾਂ ਵੀ ਇੱਕ ਦੂਏ ਨਾਲ ਲੜ ਪੈਂਦੇ ਹੁੰਦੇ ਸੀ। ਅੱਛਾ ਲੜਾਈ ਹੋਈ ਦੇਖੀ ਮੈਂ ਉਦੋਂ ਸੀ। ਤੈਨੂੰ ਦੱਸਿਆ ਲੜਦੇ ਬੱਤੀਆਂ ਬਾਹਰ ਕੇ ਦੇਖ। ਅੱਛਾ ਉਦੋਂ ਕੱਚੇ ਘਰ ਸੀ? ਕੱਚੇ ਪੱਕਾ ਤਾਂ ਦੇਖਣ ਨੂੰ ਵੀ ਹੈ ਨਹੀਂ। ਕੱਚੇ ਇੱਥੇ ਇੱਕ ਚੁਆਰਾ ਸੀਗਾ। ਅੱਛਾ ਸੀਗਾ ਇੱਥੇ ਇੱਕ ਚੁਆਰਾ। ਤੇ ਜਦੋਂ ਬੰਦ ਹੋਈ ਹੈ ਫਿਰ ਤੁਸੀਂ ਕਿੱਦੇ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਹੁਣ ਰੌਲਾ ਪੈ ਗਿਆ? ਤੈਨੂੰ ਦੱਸਿਆ ਨਾ ਸੀ ਮੈਂ ਇੱਥੇ ਸੀ ਉਦੋਂ ਏਦਾਂ ਸੀਗਾ। ਅੱਛਾ ਜਦੋਂ ਲਾਲਾ ਪੇ ਅਸਰ ਵੇਲੇ ਤੇ ਸਿੱਖ ਆ ਚੜ ਕੇ ਆ ਗਏ ਪਠਾਨ। ਇਹ ਜਿਹੜੇ ਸਿੱਖ ਜਿੰਨੇ ਸੀ ਜੂੜੇ ਮੁਸਲਮਾਨ ਇਹ ਸਾਰੇ ਆ ਛੱਪੜ ਤੇ ਨਿਕਲ ਗਏ ਬਾਹਰ ਅਸਰ ਵੇਲੇ। ਕੋਈ ਗੱਲ ਨਹੀਂ ਐਵੇਂ ਲਾਲਾ ਹੋ ਗਈ। ਦੇਖ ਲਓ ਫੇਰ ਜਦੋਂ ਵਾਪਸ ਆਏ ਆ ਪਿੰਡ ਚ ਫਿਰ ਮੁਸਲਮਾਨਾਂ ਦੇ ਘਰਾਂ ਨੂੰ ਉਹਨਾਂ ਨੇ ਸੱਦਿਆ ਮਲੂਕ ਸਿੰਘ ਨੇ। ਹੋਰ ਕੀ ਦਿਖਾਇਆ ਜੀ ਸੀ? ਅੱਛਾ ਉਹਨੇ ਸੱਦ ਕੇ ਕਹਿਣ ਲੱਗਾ ਬਲੇ ਬੇਲੀਓ ਐਂ ਗੱਲ ਕਰ ਲੋ ਜਿੰਨੇ ਵੀ ਤੁਹਾਡੇ ਵੱਡੇ ਬੰਦੇ ਆ ਜਵਾਨ ਆ ਉਹ ਘਰਾਂ ਚ ਰਹਿਣ। ਮਾਈਆਂ ਤੇ ਬੱਚੇ ਜਿੱਥੇ ਤੁਹਾਡੇ ਮੁਸਲਮਾਨਾਂ ਦੇ ਘਰ ਆ ਨਾ ਉੱਥੇ ਆਪਣਾ ਚਲੇ ਜਾ। ਅਸੀਂ ਦੂਏ ਦਿਨ ਫਿਰ ਉਹ ਰੋਸ਼ਨਦੀਨ ਦੀ ਭੈਣੀ ਉੱਥੇ ਚਲੇ ਗਏ ਆ। ਅੱਛਾ ਉੱਥੇ ਚਲੇ ਗਏ ਆ ਤੇ ਉਹਨਾਂ ਨੇ ਮਗਰੋਂ ਫਿਰ ਆਪਣਾ ਮੱਡੀਆਂ ਚੱਕੀਆਂ ਉਹ ਗੱਡੇ ਗੁੱਡਿਆਂ ਤੇ ਰੱਖੀਆਂ ਤੇ ਬਿਹਾਰੀ ਚਲੇ ਗਏ। ਹੈ
ਵਿਹਾੜੀ ਜਾ ਕੇ ਉਹਨਾਂ ਨੇ ਆਪਣਾ ਗੱਡੇ ਗੁੱਡੇ ਤੋਂ ਕਿੱਥੇ ਜਾਣੇ ਸੀ, ਉਹ ਤਾਂ ਉੱਥੇ ਹੀ ਛੱਡਤੇ। ਜਿਹੜਾ ਕੋਈ ਸਮਾਨ ਸੀ ਆਪਣਾ ਲੈ ਕੇ ਤੇ ਲੰਗਰ ਬੱਚਾ ਉਵੇਂ ਛੱਡ ਗਏ। ਅਸੀਂ ਤੀਏ ਕਿ ਚੌਥੇ ਦਿਨ ਇੱਥੇ ਆਏ ਮੁੜ ਕੇ ਫਿਰ ਜਿਹੜੇ ਇੱਥੇ ਉਹਨਾਂ ਦੀ ਖੇਤੀ, ਜਿਵੇਂ ਇੱਥੇ ਬਾਗ ਬੂਗ ਵੀ ਸੀਗੇ, ਉਦੋਂ ਬਾਗ ਲੱਗੇ ਬਾਗ ਬੂਟੇ ਸੀ ਆ ਸਨੁੱਕਰ ਤੇ, ਉਸ ਨੁੱਕਰ ਤੇ, ਉਹ ਉਹਨਾਂ ਦੇ ਸੀ ਆਪਣੇ ਮੇਰੇ ਦਾਦਾ ਦੇ ਫਾਦਰ ਦੇ। ਉਹ ਸਨੁੱਕਰ ਤੇ ਸੀ ਤੇ ਐ ਸਨੁੱਕਰ ਤੇ 2 ਬੂਟੇ ਸੀਗੇ ਜਾਮਨਾਂ ਦੇ। ਅੱਛਾ, ਆ ਬੱਚੇ ਤੋੜ ਤੋੜ ਖਾਂਦੇ ਹੁੰਦੇ ਆ ਨਾ ਛੋਟੇ ਹੁੰਦੇ, ਉੱਤੇ ਚੜ ਜਾਂਦੇ। ਆ ਚੀਜ਼ ਤਾਂ ਕੁੜੀਏ ਦੇਖੀ ਆ। ਤੇ ਗੁਰਦੁਆਰਾ ਹੈ ਜੀ ਇੱਥੇ? ਗੁਰਦੁਆਰਾ ਸੀ। ਅੱਛਾ, ਹਾਂ ਗੁਰਦੁਆਰਾ ਸੀ। ਤੇ ਤੁਸੀਂ ਕੋਈ ਬਚਪਨ 'ਚ ਕੋਈ ਸ਼ਾਦੀ ਸ਼ੁਦੀ ਵੀ ਅਟੈਂਡ ਕੀਤੀ ਆ? ਨਹੀਂ, ਤੁਹਾਡੇ ਛੋਟੇ ਹੁੰਦੇ ਸਿੱਖਾਂ ਦਾ ਕਦੇ ਕੋਈ ਵਿਆਹ ਨਹੀਂ ਹੋਇਆ ਸੀ? ਤੈਨੂੰ ਦੱਸਿਆ ਵੀ ਉਦੋਂ ਮੈਂ ਛੋਟਾ ਹੀ ਸੀ ਹਾਂਜੀ। ਜਦੋਂ ਮਲੂਕ ਸੋਹਣ ਦੇ ਮੁੰਡੇ ਦਾ ਵਿਆਹ ਹੋਇਆ। ਅੱਛਾ। ਹੈ ਉਦੋਂ ਜੁੱਤੀ ਮੇਰੇ ਪਿਓ ਨੇ ਬਣਾ ਕੇ ਦਿੱਤੀ ਸੀ ਢੋਆ। ਅੱਛਾ ਜੀ। ਢੋਆ ਕੀ? ਉਹ ਇੱਕ ਜੁੱਤੀ ਦਾ ਨਾਮ ਸੀ। ਆਹੋ, ਜਾਨੀ ਉਧਰੋਂ ਇੰਡੀਆ ਚੋਂ ਆਉਂਦੀਆਂ ਸੀ ਜੁੱਤੀਆਂ। ਅੱਛਾ ਜੀ। ਤੁਹਾਡੇ ਨਾ ਇਹਨਾਂ ਦੀਆਂ ਇੰਡੀਆ ਚੋਂ ਸੌਂਦੇ ਸੀ, ਉਹ ਇੱਥੇ ਬਣਾ ਕੇ ਦਿੱਤੀ ਸੀ। ਉਹਨੂੰ ਫੇ ਉਹ ਦੋਵੇਂ ਰੱਖੀਆਂ, ਉੱਥੋਂ ਵਾਲੀ ਵੀ ਇੱਥੋਂ ਵਾਲੀ ਵੀ। ਹਾਂ ਵੀ ਕਿਹੜੀ? ਉਹਨੇ ਕਿਹਾ ਵੀ ਆਹ ਪਾਉਣੀ ਆ। ਉਹ ਫੇ ਝੋਟੀ ਦਿੱਤੀ ਸੀ ਮੇਰੇ ਪਿਓ ਨੂੰ ਮਲੂਕ ਸਿਓ ਨੇ। ਵਾਹ, ਜੁੱਤੀ ਬਦਲੇ। ਜੁੱਤੀ ਬਦਲੇ ਕੁੜੀਏ। ਹਾਂ ਕਿਹਨੇ ਖੁਸ਼ ਹੋਏ ਯਾਦ ਕਰਕੇ ਉਸੇ। ਤਾਂ ਦੁੱਧ ਪੀਤਾ ਨਾ ਤੁਸੀਂ? ਅੱਲਾ ਨੇ ਪਿਆ ਕਮਲੀ ਕਿੰਨੀਆਂ ਉਦੋਂ ਬਾਅਦ ਹੋਈਆਂ। ਅੱਛਾ, ਫਿਰ ਜਦੋਂ ਘਰ ਛੱਡ ਕੇ ਚਲੇ ਗਏ ਮਗਰੋਂ ਫਿਰ ਕਿਹਨੇ ਸਾਂਭੇ ਉਹ ਲੰਗਰ? ਉਹ ਲੋਕਾਂ ਨੇ ਆਪਣਾ ਲੁੱਟ ਲੈ ਤੇ ਮਸਾਬ ਲੈ ਜਾ ਪਿੰਡਾਂ ਦੇ। ਹੋਰ ਕਿਹਦੇ ਸਾਹਮਣੇ ਸੀਗੇ? ਕਿਸੇ ਨੂੰ ਸਾਹਮਣੇ ਇੱਥੇ ਮੁਸਲਮਾਨਾਂ ਦੇ ਘਰ ਹੀ ਦੋ ਵਧੀਆ ਕੀਤਾ। ਤੇ 4 ਘਰ 5 ਸੀ ਮੁਸਲਮਾਨਾਂ ਦੇ, ਬਾਕੀ ਸਾਰੇ ਹਿੰਦੂ ਤੇ ਚੂੜੇ ਹੀ ਸੀ। ਤੇ ਕਸਰਾਵਾਂ ਦੇ ਘਰ ਸੀ ਬਾਹਰ ਉਧਰ ਸੀਗੇ। ਜੱਟਾਂ ਦੇ ਕਿੰਨੇ ਸੀ? ਜੱਟਾਂ ਦਾ ਮਤਲਬ ਸਿੱਖਾਂ ਦੇ। ਆਹੋ ਸਿੱਖਾਂ ਦੇ ਅੱਲਾ ਜਾਣੇ ਕਿੰਨੇ ਕੁ ਸੀ। ਹਾਂ, ਥੋੜੇ ਸੀ ਉਹ ਵੀ। ਨਹੀਂ ਪਤਾ ਨਹੀਂ 5 7 10 ਸੀ। ਇਹਨੇ ਕੀ ਆ। ਬਾਕੀ ਜਿਹੜੇ ਆਹੇ ਚੂੜੇ ਚਮਿਆਰ ਉਹੋ ਹੀ ਆਪਣਾ ਵਾਈ ਹੋਈ ਤੇ ਉਹੋ ਹੀ ਕਰਦੇ ਸੀਗੇ। ਹੈ ਠੀਕ ਆ ਕਰਤਾ ਸੀ। ਜਾਂ ਕਸਰਾ ਸੀਗੇ, ਉਹ ਜ਼ਮੀਨਾਂ ਬਣਾਉਂਦੇ ਸੀ ਉਦੋਂ। ਇਹ ਕੱਪਰ ਪੈ ਸੀ ਟਿੱਬੇ। ਆਹ ਕੱਪਰ ਲਿਖਿਆ ਉਹਨਾਂ ਨੇ ਉਹ ਕੱਚ। ਕੱਪਰ ਦਾ ਮਤਲਬ ਟਿੱਬੇ? ਪਲੇਨ ਜਗ੍ਹਾ ਖਾਲੀ ਟਿੱਬੇ ਟਿੱਬੇ ਕੱਪਰ ਟਿੱਬੇ ਨਹੀਂ ਹੁੰਦੇ, ਟਿੱਬੇ। ਪਰ ਖਾਲੀ ਜਗ੍ਹਾ ਹੁੰਦੀ ਪਲੇਨ ਸਖਤ ਕਿਸਮ ਦੀ ਜਗ੍ਹਾ। ਹਾਂ ਬਾਈ ਖਾਲੀ ਸੀ। ਸਾਡੇ ਕਲਰ ਕਹਿੰਦੇ ਨੇ ਉਹਨਾਂ ਨੂੰ। ਕਲਰ ਕਹਿ ਲਾ। ਉਹੀ ਕੱਪਰ ਹੁੰਦਾ ਸ਼ੋਰਾ ਹੁੰਦਾ ਤੇ ਬਹੁਤਾ। ਹਾਂਜੀ ਬਿਲਕੁਲ ਚਿੱਟਾ। ਹਾਂਜੀ, ਸਖਤ ਪਲੇਨ ਜਗ੍ਹਾ ਜਿਹੜੀ ਗਰਾਊਂਡ ਹੁੰਦੇ ਉਹ ਕੱਪਰ ਕਹਿੰਦੇ। ਹੋਰ ਨਹੀਂ ਯਾਦ ਕੁਛ ਤੁਹਾਨੂੰ ਕਰਦੇ? ਨਹੀਂ, ਜਿਹੜੀ ਯਾਦ ਨਹੀਂ ਉਹਦਾ ਕਹਿਣਾ ਜਿਹੜਾ ਗਲਤ ਹੈ। ਅੱਛਾ, ਇੱਥੇ ਕੋਈ ਹੱਟੀ ਵੀ ਸੀ ਕਿਸੇ ਦੀ? ਹਾਂ, ਕੋਈ ਹੱਟੀ ਹੈ ਸੀ? ਦੁਕਾਨਾਂ ਆ ਗੱਲ ਸੁਣੋ ਬਈ, ਗੱਲ ਸੁਣੋ। ਕਰਾੜਾਂ ਦੀਆਂ ਦੁਕਾਨਾਂ ਚੌਂਕ 'ਚ ਵੀ ਸੀ ਤੇ ਇੱਕ ਇੱਥੇ ਵੀ ਸੀਗੀ। ਨਾਮ ਯਾਦ ਹੈ ਕਰਾੜ ਦਾ? ਨਾ ਯਾਦ ਨਹੀਂ ਕਰਾੜਾਂ ਨਾਂ ਦਾ ਕੋਈ ਯਾਦ ਨਹੀਂ, ਕੋਈ ਵੀ। ਕਰਾੜਾਂ ਦੀਆਂ ਦੁਕਾਨਾਂ ਸੀਗੀਆਂ, ਬਲਕਿ ਕਰਾੜ ਗਏ ਆ ਤੇ ਅਸੀਂ ਆ ਜਿਹੜੀ ਆ ਇੱਧਰ ਦੁਕਾਨ ਆ, ਇਹਦੇ ਵਿੱਚ ਅਸੀਂ ਸਾਲ ਰਹੇ 1.5। ਅੱਛਾ, ਉਹ ਚਲੇ ਗਏ ਆ, ਇਹ ਸਾਤੇ 'ਚ ਅਸੀਂ ਰਹੇ ਉੱਥੇ। ਫਿਰ ਜਦੋਂ ਉਧਰੋਂ ਲੋਕ ਆਏ ਨੇ ਉਹਨਾਂ ਨੇ ਇਹ ਆਪ ਫਿਰ ਕਾਬੂ ਕਰ ਲੀਆਂ। ਅੱਛਾ, ਹਾਂ ਓਕੇ। ਜਿਹਨੂੰ ਜਿੱਥੇ ਥਾਂ ਮਿਲੀ ਉੱਥੇ ਸੈੱਟ ਹੋ ਗਿਆ। ਸਰਕਾਰ ਨੇ ਫਿਰ ਅਲਾਟ ਕਰ ਦਿੱਤੀ ਨਾ, ਜਿਹੜੇ ਉਧਰੋਂ ਛੱਡ ਗਏ, ਜਿਹੜੀ ਉਹਦੇ ਜਿੰਨੀ ਛੱਡ ਗਏ ਉਹਨਾਂ ਨੂੰ ਉਨੀ ਇੱਧਰ ਲੱਭ ਗਈ। ਉਹ ਲੱਭ ਗਈਆਂ ਉਨੀਆਂ ਜਾਂ ਘੱਟ ਜਾਂ ਵੱਧ, ਉਹ ਕੋਈ ਗੱਲ ਨਹੀਂ ਜਾਣੀ। ਹੋਰ ਉਸ ਵੇਲੇ ਇਹ ਨਹੀਂ ਸੀ ਵੀ ਆ ਉਹਦੀ ਆ। ਉਧਰੋਂ ਵੀ ਕੋਈ ਪਰਿਵਾਰ ਆਇਆ ਸੀ ਇੱਥੇ ਫਿਰੋਜ਼ਪੁਰ ਡਿਸਟ੍ਰਿਕਟ ਚੋਂ, ਇੱਥੇ ਵੰਡ ਤੋਂ ਬਾਅਦ? ਉਹ ਕੋਈ ਦੁਨੀਆ ਆਈ ਉਧਰੋਂ, ਬਾਕੀ ਉਹ ਕੋਈ ਇੱਥੇ ਵਸਿਆ। ਉਹ ਆਹੋ ਕੋਈ ਵਸਿਆ, ਕੋਈ ਮਲਕ ਸੀ, ਮਲਕ ਤੇਲੀ। ਹਾਂ, ਇਹੀ ਮੈਂ ਢੂੰਡ ਰਹੀ ਸੀ। ਤੇਲੀ ਉਹ ਸਾਡੇ ਘਰ ਚ, ਜਿਹੜੇ ਘਰ ਚ ਅਸੀਂ ਗਏ ਆ, ਉਸੇ ਘਰ ਚ ਹੀ ਆਏ ਨੇ ਇੱਥੇ। ਹੋ ਸਕਦਾ ਕੋਈ ਉਹਨਾਂ ਦਾ ਇੱਥੇ ਜੀਵਾ ਸੀ, ਚੂੜ ਸੀ, ਜੀਵਾ ਤੁਹਾਡੇ ਸੀ, ਦਾਦਾ ਜੀ ਦਾ? ਨੂਰ ਮੁਹੰਮਦ ਸੀ। ਤੇ ਕਿਹੜੇ ਪਿੰਡ ਤੋਂ ਆਏ ਸੀ ਉਹ ਪਿੱਛੋਂ? ਉਹ ਮੈਂ ਸਾਡੀ ਫੁੱਫੀ ਨਾਲ ਆਪਣਾ
ਵੱਡੀ ਹੈ ਮੇਰੇ ਕੋਲ ਚਾਚਾ ਤੋਂ ਵੀ ਵੱਡੀ ਹੈ ਉਮਰ ਦੇ ਵਿੱਚ। ਹਾਂ ਉਹਨਾਂ ਨਾਲ ਅਕਸਰ ਗੱਲਬਾਤ ਹੁੰਦੀ ਰਹਿੰਦੀ। ਉਹ ਹੀ ਦੱਸਦੇ ਵੀ ਸਾਡੇ ਜਿਹੜੇ ਤੁਹਾਡੇ ਦਾਦਾ ਜੀ ਸੀ ਨਾ, ਹਾਂ ਉਹ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਆਣਾ ਜਾਣਾ ਲੱਗਿਆ ਰਹਿੰਦਾ ਸੀ, ਲੇਕਿਨ ਉਹਨਾਂ ਦੀ ਪਤਾਇਸ਼ ਇੱਥੇ ਦੀ ਹੈ ਪਾਕਿਸਤਾਨ ਦੇ। ਹਾਂਜੀ ਹਾਂਜੀ ਆਈ ਆ ਜਿਹੜੇ ਘਰ ਚ ਅਸੀਂ ਉਸ ਵਕਤ ਉਹ 15 ਸਾਲ ਦੇ ਸੀਗੇ, ਪਾਕਿਸਤਾਨ ਬਣਨ ਤੋਂ ਪਹਿਲੇ ਦੀ ਗੱਲ। ਕਿ ਕੌਣ ਤਾਇਆ ਤਾਇਆ ਤੇ ਤੇਰਾ ਤਾਇਆ ਹੋਊਗਾ। ਕੀ ਨਾਮ ਸੀ ਉਹਨਾਂ ਦਾ? ਤਾਇਆ ਸਾਡਾ ਜੀਵਾ। ਖੁਰਸ਼ੀਦ ਅਹਿਮਦ। ਖੁਰਸ਼ੀਦ अच्छा करशीद में तो 6 महीने बड़ा, मैं छोटा। ਬਸ ਫਿਰ ਉਹ ਮੇਰੇ ਤਾਈ ਦਾ ਬੇਟਾ ਜਾਣਦਾ ਉਹਨੂੰ ਖੁਰਸ਼ੀਦ ਅਹਿਮਦ ਨੂੰ। हाँ करशीद ਤੇ ਉਹ ਜਿਹੜੇ ਪਰਿਵਾਰ ਇੱਥੇ ਆਏ ਨੇ ਹਨਾ, ਜਿਹੜੇ ਉਧਰਲੇ ਘਰ ਚੋਂ, ਉੱਥੇ ਹੀ ਅਸੀਂ ਚਲੇ ਗਏ। ਉਹ ਬਾਅਦ ਚ ਵੀ ਚਿੱਠੀ ਚੁੱਠੀ ਪਾਉਂਦੇ ਰਹੇ। पुराने इंडिया वाले ਚਿੱਠੀਆਂ ਤੁਹਾਡੇ ਜਿਵੇਂ ਤੁਹਾਡੇ ਦਾਦਾ ਜੀ ਸੀਗੇ। ਜੀ ਦਾਦਾ ਜੀ। ਹਾਂ ਪਾਕਿਸਤਾਨ ਬਣਨ ਤੋਂ ਪਹਿਲੇ ਹੀ ਉਹਨਾਂ ਦਾ ਇੱਥੇ ਪਿੰਡ ਦੇ ਵਿੱਚ ਆਣਾ ਜਾਣਾ ਸੀ, ਵੀ ਰਹਿਸ਼ ਇੱਥੇ ਸੀ। ਹਾਂ ਸਾਲ ਨੂੰ ਮੇਰਾ ਵਿੱਚ ਆ ਗਏ ਸੀ। ਹਾਂਜੀ ਇਹ ਅਸੀਂ ਸੁਣਿਆ ਸਾਡੇ ਬਾਪੂ ਜੀ ਹੁਣਾਂ ਤੋਂ ਵੀ ਬਾਅਦ ਦੇ ਵਿੱਚ ਚਿੱਠੀ ਪੱਤਰ ਚੱਲਦਾ ਰਿਹਾ ਇਹਨਾਂ ਦਾ। हाँ चलते आउंदे जांदे रहे। ਹਾਂਜੀ ਆਹ ਗੱਲ ਮੈਂ ਜ਼ਰੂਰ ਕਹਿੰਦੇ ਪੁੱਛ ਕੇ ਖਤਾਂ ਤੇ ਗੱਲ ਹੁੰਦੀ ਰਹੀ ਆ। ਹਾਂਜੀ ਹਾਂਜੀ ਇਹ ਸਾਨੂੰ ਵੀ ਪਤਾ ਤਸੱਲੀ ਆ। ਤੇਲੀ ਸੀਗੇ ਕਹਿੰਦੇ ਉਹਨਾਂ ਮੈਨੂੰ ਨਾਂ ਲੈਣਾ ਔਖਾ ਲੱਗਦਾ ਸੀ। ਦੋ ਘਰ ਉਦੋਂ ਇਹ 2 ਘਰ ਸੀ ਤੇਲੀਆਂ ਦੇ। ਹਾਂ ਇੱਕ ਤਾਂ ਇਹਨਾਂ ਦਾ ਦਾਦਾ ਸੀ, ਹਾਂ ਇੱਕ ਨੂਰ ਮੁਹੰਮਦ ਹੁੰਦਾ ਸੀਗਾ। ਨੂਰ ਮੁਹੰਮਦ। ਹਾਂ ਨੂਰ ਮੁਹੰਮਦ ਉਹਦਾ ਜ਼ਿਕਰ ਆ ਬੁੱਕ ਚ ਹੋਊਗਾ। ਹਾਂ ਉਹ ਨੂਰ ਮੁਹੰਮਦ ਸੀ। ਹਾਂ ਨੂਰ ਮੁਹੰਮਦ। ਸਾਡੇ ਬਹੁਤ ਵਧੀਆ ਪਿਆਰ ਸੀਗਾ ਪਿੰਡ ਚ। ਜਾਂ ਤੈਨੂੰ ਦੱਸਿਆ ਵੀ ਸਮਾਂ ਮਾੜਾ ਆ ਗਿਆ। ਇੱਕ ਮਰਾਸੀਆਂ ਦਾ ਘਰ ਸੀ ਮੁਸਲਮਾਨਾਂ ਦਾ ਇੱਥੇ। ਉਹ ਕਹਿੰਦੇ ਕੋਈ ਗੁਲਾਮ ਰਸੂਲ ਸੀਗਾ। ਹੈਂ? ਗੁਲਾਮ ਰਸੂਲ ਕੌਣ ਸੀ? ਗੁਲਾਮ ਰਸੂਲ ਇਹਨਾਂ ਦਾ ਪਿਓ ਹੀ ਆ। ਕਾਕਾ ਗੁਲਾਮ ਰਸੂਲ ਨੂਰ ਮੁਹੰਮਦ ਦਾ ਆ। ਨੂਰ ਮੁਹੰਮਦ ਦਾ ਆਹੋ ਨੂਰ ਮੁਹੰਮਦ ਹੁਣ ਮਲਕ ਹੁੰਦਾ ਸੀ, ਉਹਦਾ ਨਾਮ ਵੀ ਗੁਲਾਮ ਰਸੂਲ ਸੀ। ਉਹ ਅੱਛਾ। ਸਭ ਤੋਂ ਵੱਡਾ ਸੀ। ਉਹ ਸਭ ਤੋਂ ਵੱਡਾ ਸੀ। ਉਹ ਇੱਥੇ ਸਕੂਲ ਚ ਪੜਿਆ। 2 ਜਮਾਤਾਂ 4 ਜਿਹੜੀਆਂ ਵੀ। ਤੁਹਾਡੇ ਬਾਪੂ ਜੀ ਹੈਗੇ ਨੇ ਹੁਣ? ਨਹੀਂ ਜੀ। ਨਹੀਂ ਮਰ ਗਏ ਬਹੁਤ। ਕਿਉਂਕਿ ਉਹਨੂੰ ਨੂਰ ਮੁਹੰਮਦ ਵੀ ਆਪਣਾ ਕਾਕਾ ਵੀ ਫੌਤ ਹੋ ਗਿਆ। ਅੱਛਾ ਹੱਟੀਆਂ ਕਿੰਨੀਆਂ ਸੀ ਇੱਥੇ? ਹੱਟੀਆਂ ਤੈਨੂੰ ਦੱਸਿਆ ਵੀ 3-4 ਸੀਗੀਆਂ। ਚੌਂਕ ਚ 1-2 ਸੀਗੀਆਂ। ਹੁਣ ਦਿਖਾ ਸਕਦਾ ਵੀ ਆਹ ਹੱਟੀ ਦਾ ਨਿਸ਼ਾਨਾ ਤੇ ਆਹ ਹੱਟੀ ਦਾ ਨਿਸ਼ਾਨਾ ਤੇ ਆ। ਗੁਰਦੁਆਰੇ ਕਿੰਨੇ ਸੀ? ਗੁਰਦੁਆਰੇ ਕਿੰਨੇ ਸੀ? ਇੱਕੋ ਇੱਕੋ ਹੀ ਸੀ। ਹੀ ਖਾਨੇ ਉੱਥੇ ਖਾਨੇ ਵਾਲੇ 2 ਸੀ ਮਤਲਬ ਉਸ ਟਾਈਮ। ਖਾਨੇਵਾਲ 2 ਹੋਣਗੇ। ਗੁਰਦੁਆਰਾ ਇੱਕੋ ਹੀ ਸੀ ਤੇ ਮੜੀ ਇੱਕ ਸੀ, ਉਹ ਨੁੱਕਰ ਤੇ ਬਣਾਈ ਹੋਈ। ਆਬਾਦੀ ਥੋੜੀ ਸੀ ਪਿੰਡ ਦੀ। ਹਾਂ ਮੜੀ ਸੀਗੀ। ਨਹੀਂ ਪਿੰਡ ਤਾਂ ਸਾਧੂ ਬੈਠੇ ਸੀ ਜਿਹਦੇ ਚ ਨਾ, ਉਹ ਨੁੱਕਰ ਤੇ ਮੜੀ ਸੀ। ਇਹ ਤਾਂ ਬਾਅਦ ਚ ਆਏ ਨੇ। ਫਿਰ ਪਿੰਡ ਦਾ ਉਹਨਾਂ ਨੇ ਵਸਾਇਆ ਸੀ ਡਾਕਟਰ। ਨਾ ਪਿੰਡ ਪਹਿਲਾਂ ਤਾਂ ਬਣਿਆ। ਉਹ ਨਹੀਂ ਬਈ 3-4 ਸਾਲ ਪਹਿਲਾਂ ਤੋਂ ਬਣਿਆ ਹੋਇਆ ਸੀ ਬਣਿਆ ਪਿੰਡ। ਹੋਇਆ। ਉਹ ਤਾਂ ਬਾਅਦ ਚ ਲੈ ਕੇ ਆਏ ਨਾ। ਬਾਅਦ ਲੈ ਕੇ ਆਏ ਸੀ। ਯਾਨੀ ਬਾਅਦ ਆਏ। ਮੋੜੀ ਉਹਨਾਂ ਨੇ ਕੱਢੀ ਸੀ। ਮੇਰੇ ਦਾਦਾ ਜੀ ਦੇ ਬ੍ਰਦਰ ਤੇ ਦਾਦਾ ਜੀ ਤੇ ਉਹਨਾਂ ਦੇ ਹਰਕੀਰਤ ਡਾਕਟਰ ਦੇ ਫਾਦਰ। ਅੱਛਾ ਜੀ। ਮਤਲਬ ਉਹਨਾਂ ਨੇ ਔਰ 78 ਚ ਵੀ ਮੋੜੀ ਕਹਿੰਦੇ ਸਾਡੀ ਯਾਦ ਰੱਖੀ। ਬੁਨਿਆਦ ਰੱਖੀ। ਇਹ ਮੋੜੀ ਕਹਿਲਾ ਇਹ ਆ ਡੰਡਾ ਕੱਟਦਾ। ਡੰਡਾ ਵੀ ਕਹਿੰਦੇ ਹਾਂ ਡੰਡਾ। ਬਸੰਤਪੁਰਾ ਪਿੰਡ। ਇਹਦਾ ਨਾਮ ਕੀ ਸੀ ਪਹਿਲਾਂ? ਬਸੰਤਪੁਰਾ। ਬਸੰਤਪੁਰਾ। ਬਸੰਤਪੁਰਾ 79 ਤੋਂ ਬਾਅਦ ਰੱਖਿਆ। ਪਹਿਲਾਂ ਬਸੰਤਪੁਰਾ ਰੱਖਿਆ ਉਹਨਾਂ ਨੇ। ਕਾਗਜ਼ਾਂ 'ਚ ਹੁਣ ਵੀ ਬਸੰਤਪੁਰਾ ਹੀ ਆ। ਅੱਛਾ। ਕਾਗਜ਼ਾਂ 'ਚ ਬਸੰਤਪੁਰਾ ਹੀ ਆ। ਹਾਂ ਕਿਉਂਕਿ ਉਹ ਬੁੱਕ 'ਚ ਵੀ ਜ਼ਿਕਰ ਕੀਤਾ ਉਹਨਾਂ ਨੇ। ਚਲੋ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ। ਅੱਲਾਹ ਜੀ ਮੈਂ ਕੁਝ ਕਹਿ ਨਹੀਂ ਸਕਦਾ। ਨਹੀਂ ਬੋਲ ਦੋ ਕੋਈ ਨਾ। ਜਾਣੀ ਜਿਹੜੀ ਉਹਨਾਂ ਦੀ ਖੇਡ ਸੀ ਮਲੂਕ ਸਿੰਘ ਦੀ, ਹੈ ਜਾਣੀ ਉਹਦੀ ਖੇਡ ਇੰਨੀ ਸੀ ਜਿਹਨੂੰ ਕਹਿੰਦੇ ਆ ਨਾ ਦਿਆਨਤਦਾਰੀ। ਹਾਂਜੀ। ਉਹ ਦੇਖੋ ਇਮਾਨਦਾਰੀ। ਇਮਾਨਦਾਰ ਤਾਂ ਸਾਰੇ ਹੀ ਸੀਗੇ ਇੱਥੇ। ਇੰਨਾ ਨਹੀਂ ਜਾਣੀ ਉਹਦਾ ਇੱਥੋਂ ਤੱਕ ਹਾਂਜੀ ਕਿ ਇੱਥੋਂ ਛੱਬ ਚੌਕੀ ਨੂੰ ਘੋੜੀ ਤੇ ਜਾਂਦਾ ਪਿਆ। ਹਾਂਜੀ। ਅੱਗਿਓਂ ਚੂੜਿਆਂ ਦੀ ਬੱਚੀ ਤੇ ਚੂੜਿਆਂ ਦਾ ਜਵਾਈ ਆ ਗਿਆ, ਉੱਥੇ ਉਤਰ ਗਿਆ, ਉਹਨਾਂ ਨੂੰ ਬਾਤਾ ਕਹਿੰਦਾ ਜਾਓ ਪੁੱਤ। ਆਪ ਪੈਦਲ ਗਿਆ। ਜਾਣੀ ਇਮਾਨਦਾਰੀ ਮੁਸਲਮਾਨੀ ਵਾਲੇ ਤਰੀਕੇ ਉਹਨਾਂ ਦੇ ਕੋਲ ਸੀ। ਕੀ ਬਾਤ। ਮੇਰੇ ਤੋਂ ਹੱਕ ਦੀਆਂ ਗੱਲਾਂ ਕਹਿ ਦੋ। ਜੀਓ ਬਾਬਾ। ਜੀਓ ਬਾਬਾ। ਜੀਓ ਬਸ ਜਾਣੇ ਨਹੀਂ ਮੈਂ ਘੋੜੀਆਂ ਜਾਣਦਾ। ਜੀਓ ਬਾਬਾ। ਕੀ ਬਾਤ। ਅੱਗੇ ਲੋਕ ਇਮਾਨਦਾਰੀ ਹੁੰਦੇ ਸੀ। ਅਮਾਨ ਠੀਕ ਹੋ ਗਿਆ।